ਅਗਲੀ ਖਬਰ ਜਿਹੜੀ ਆ SV509 ਨੂੰ ਲੈ ਕੇ ਆ। ਆਪਾਂ ਕੱਲ ਵੀ ਤੁਹਾਨੂੰ ਬੇਨਤੀ ਕੀਤੀ ਸੀ, ਪਿਛਲੇ ਲਗਭਗ ਮਹੀਨੇ ਤੋਂ ਲੱਗੇ ਹੋਏ ਆ ਵੀ ਭਾਈ ਜਿਹੜਾ SV509 ਬਿੱਲ ਹੈਗਾ ਆ ਉਹ ਅਸੈਂਬਲੀ ਚੋਂ ਵੀ ਯੂਨੈਨਿਮਸਲੀ ਪਾਸ ਹੋ ਚੁੱਕਾ ਆ, ਸੈਨੇਟ ਚੋਂ ਵੀ ਹੋ ਚੁੱਕਾ ਆ ਤੇ ਇਸ ਵੇਲੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਦੇ ਡੈਸਕ ਦੇ ਉੱਤੇ ਹੈਗਾ। ਬੜੀ ਅਨਫੋਰਚੂਨੇਟ ਗੱਲ ਆ ਵੀ ਇੱਕ ਵਾਰੀ ਸਾਨੂੰ ਕਿਸੇ ਨੇ ਕੋਈ ਦੱਸਿਆ ਨਹੀਂ ਸੀ ਵੀ ਅੱਜ ਹੀਅਰਿੰਗ ਹੈਗੀ ਆ। ਤੇ ਇਸ ਕਰਕੇ ਆਪਾਂ ਰੇਡੀਓ ਤੇ ਅਨਾਉਂਸ ਨਹੀਂ ਕਰ ਸਕੇ ਸੀ। ਉਸ ਦਿਨ ਦੇ ਉੱਤੇ ਬਹੁਤ ਵੱਡੀ ਗਿਣਤੀ 'ਚ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਪਹੁੰਚੇ ਹੋਏ ਸੀ ਤੇ ਉਹਨਾਂ ਨੇ ਕਾਫੀ ਉੱਥੇ ਜਿਹੜਾ ਆ ਉਹਦਾ ਸਾਥ ਦਿੱਤਾ ਤੇ ਆਪਣੇ ਸਾਰੇ ਜਿਹੜੇ ਮਿਸਿੰਗ ਸੀ, ਸਿਰਫ 2 ਜਣੇ ਉੱਥੇ ਪਹੁੰਚੇ ਹੋਏ ਸੀ। ਉਦੋਂ ਬਾਅਦ ਸਾਨੂੰ ਵੀ ਬੁਰਾ ਭਲਾ ਕਿਹਾ ਗਿਆ, ਪੰਜਾਬੀ ਰੇਡੀਓ ਨੇ ਨਹੀਂ ਦੱਸਿਆ ਜੀ, ਖਰੇ ਰਲੇ ਹੋਏ ਜੇ ਵੋ। ਮਹੀਨੇ ਤੋਂ ਰੌਲਾ ਪਾ ਰਹੇ ਆ। ਬੜੀ ਜਿੱਦਾਂ ਸ਼ਰਮ ਵਾਲੀ ਗੱਲ ਆ, ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਲਈ ਵੀ। ਕੈਲੀਫੋਰਨੀਆ 'ਚ 2.5 ਲੱਖ ਤੋਂ ਵੱਧ ਸਿੱਖ ਰਹਿੰਦੇ ਹੋਣ, 150 ਤੋਂ ਵੱਧ ਗੁਰਦੁਆਰਾ ਹੋਵੇ। ਕੱਲ ਸ਼ਾਮ ਤਾਈਂ ਸਿਰਫ 693 ਲੋਕਾਂ ਨੇ ਪਟੀਸ਼ਨ ਸਾਈਨ ਕੀਤੀ ਸੀ। 693। ਇਹ ਤੁਸੀਂ ਹੁਣ ਹਿਸਾਬ ਲਾ ਲਓ। ਸੋ ਆਪਾਂ ਕੁਝ ਕਰਦੇ ਹੈ ਨਹੀਂ, ਇੱਕ ਦੂਜੇ ਨੂੰ ਬਲੇਮ ਕਰਦੇ ਰਹਿੰਦੇ ਹੈਗੇ ਆ। ਗੱਲਾਂ ਇਦਾਂ ਕਰਦੇ ਆ ਵੀ ਅਸੀਂ ਬਹੁਤ ਵੱਡਾ ਮੁਲਕ ਬਣਾਉਣ ਜਾ ਰਹੇ ਆ। ਇੱਥੇ ਤੁਹਾਡਾ ਹਾਲ ਜਿਹੜਾ ਆ ਉਹ ਤੁਸੀਂ ਤੁਹਾਡੇ ਸਾਹਮਣੇ ਦੇਖ ਲਓ। ਅਗਲਿਆਂ ਨੇ ਚੁੱਪ ਚੁਪੀਤੇ ਜਿਹੜੀ ਆ ਦੀਵਾਲੀ ਦੀ ਛੁੱਟੀ ਕੈਲੀਫੋਰਨੀਆ 'ਚ ਮਨਵਾ ਲਈ ਆ। ਉਹ ਵੀ ਜਿਹੜੀ ਕੈਲੀਫੋਰਨੀਆ ਦੇ ਗਵਰਨਰ ਦੇ ਡੈਸਕ ਤੇ ਆ। ਤੇ ਸਭ ਤੋਂ ਜਿਹੜੀ ਗੁੱਡ ਚੀਜ਼ ਇਹ ਆ ਵੀ ਕਿਸੇ ਇੱਕ ਸਿੱਖ ਨੇ ਕੋਈ ਵਿਰੋਧ ਨਹੀਂ ਕੀਤਾ। ਈਵਨ ਜਿਹੜੇ ਦੋਨੋਂ ਹੀ ਅਸੈਂਬਲੀ ਮੈਂਬਰ ਆ, ਜਸਮੀਤ ਬੈਂਸ ਤੇ ਐਨਾ ਕੈਬਰਿਆਲੋ, ਉਹਨਾਂ ਨੇ ਵੀ ਦੀਵਾਲੀ ਦੀ ਸਪੋਰਟ ਕੀਤੀ ਹੈਗੀ ਆ। ਠੀਕ ਆ, ਅਗਲਿਆਂ ਦਾ ਤਿਉਹਾਰ ਹੈਗਾ ਆ, ਉਹਨਾਂ ਨੂੰ ਹਰ ਕੋਈ ਕਰਦਾ। ਪਰ ਇਸ ਮਸਲੇ ਦੇ ਉੱਤੇ ਦੇਖੋ, ਆਰਗੇਨਾਈਜੇਸ਼ਨਸ ਇੰਨੀ ਲਾਰਜ ਸਕੇਲ ਤੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਮਾਸ ਮੇਲਿੰਗ ਕਰ ਰਹੀ ਹੈਗੀ ਸਿੱਖਾਂ ਦੇ ਘਰਾਂ ਦੇ ਵਿੱਚ। ਸਿੱਖਾਂ ਨੂੰ ਈਮੇਲਸ ਆ ਰਹੀਆਂ ਕਿ ਦੇਖੋ ਜੀ ਜਿਹੜਾ SV509 ਬਿੱਲ ਹੈਗਾ ਇਹ ਹਿੰਦੂਆਂ ਦੇ ਉਲਟ ਆ। ਜਦ ਕਿ ਕਲੀਅਰਲੀ ਕਿਹਾ ਵੀ ਕਿਸੇ ਹਿੰਦੂ ਦੇ ਉਲਟ ਨਹੀਂ, ਕੋਈ ਲੈਣਾ ਨਹੀਂ ਦੇਣਾ ਨਹੀਂ। ਇਹ ਅਮਰੀਕਾ ਦੇ ਜਿਹੜੇ ਸਿਟੀਜ਼ਨ ਆ ਉਹਨਾਂ ਨੂੰ ਜਿਹੜਾ ਕੋਈ ਬਾਹਰਲੀ ਸਰਕਾਰ ਖਤਰਾ ਕਰਦੀ ਆ, ਕਿਸੇ ਤਰ੍ਹਾਂ ਇੰਟੀਮੀਡੇਟ ਕਰਦੀ ਆ, ਉਹਦੇ ਲਈ ਇਹ ਬਿੱਲ ਹੈਗਾ। ਉਹ ਟ੍ਰੇਨਿੰਗ ਦੇਣੀ ਆ ਪੁਲਿਸ ਵਾਲਿਆਂ ਨੂੰ। ਸੋ ਉਹ ਇੰਨੀ ਲਾਰਜ ਸਕੇਲ ਤੇ ਕਰ ਰਹੇ ਆ ਤੇ ਆਪਣੇ ਸਿਰਫ ਗੁਰੂ ਘਰਾਂ 'ਚ ਜਾ ਕੇ ਆਪਾਂ ਲੰਗਰ ਛਕ ਕੇ ਆ ਜਾਂਦੇ ਹੈਗੇ ਆ। ਸਣੇ ਗੁਰੂ ਘਰ ਕਮੇਟੀਆਂ, ਸਣੇ ਜਿਹੜੇ ਸੰਗਤ ਦੇ ਮੈਂਬਰ। ਕਿੰਨੀ ਸ਼ਰਮ ਦੀ ਗੱਲ ਆ ਵੀ 693 ਸਿਰਫ ਲੋਕਾਂ ਨੇ ਲੈਟਰ ਘੱਲੇ ਹੈਗੇ ਆ ਕੈਲੀਫੋਰਨੀਆ ਦੇ ਗਵਰਨਰ ਨੂੰ ਕੱਲ ਸ਼ਾਮ ਤਾਈਂ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਇੱਥੋਂ ਤਾਂ ਲੱਗਦਾ ਨਹੀਂ, ਮੈਨੂੰ ਨਹੀਂ ਲੱਗਦਾ ਵੀ ਇਹ ਕੈਲੀਫੋਰਨੀਆ ਦੇ ਵਿੱਚ ਜਿਹੜਾ ਬਿੱਲ ਆ ਉਹ ਗਵਰਨਰ ਇਹਦੇ ਤੇ ਸਾਈਨ ਕਰੂਗਾ। ਜੇ ਜਿਹੜੇ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲਿਆਂ ਦੇ 40-50 ਹਜ਼ਾਰ ਸਿਗਨੇਚਰ ਗਏ ਹੋਏ ਤੇ SV509 ਬਿੱਲ ਦੇ ਹੱਕ ਦੇ ਵਿੱਚ 693 ਗਏ ਤਾਂ ਫਿਰ ਉਹ ਗਵਰਨਰ ਬੇਵਕੂਫ ਥੋੜ੍ਹਾ ਜਿਹੜਾ ਉਹ ਬਿੱਲ ਨੂੰ ਪਾਸ ਕਰੂਗਾ। ਠੀਕ ਹੈ ਕਿ ਨਹੀਂ? ਇਹ ਬਹੁਤ ਹੀ ਨਮੋਸ਼ੀ ਵਾਲੀ ਜਿਹੜੀ ਗੱਲ ਹੈਗੀ ਆ। ਇੰਨਾ ਅਸੀਂ ਰੌਲਾ ਪਾਉਂਦੇ ਆ, ਇੰਨੀ ਜਿਹੜੀ ਆਪਣੇ ਸਰੋਤਿਆਂ ਨੂੰ ਦੱਸਦੇ ਆ ਵੀ ਭਾਈ ਆਹ ਕੰਮ ਕਰੋ। ਫਿਰ ਹਾਲਾਂਕਿ ਸਿਰਫ 30 ਸੈਕਿੰਡ ਦਾ ਕੰਮ ਹੈਗਾ ਆ ਉਹ ਸਾਈਨ ਕਰਨਾ, ਓਨਲੀ 30 ਸੈਕਿੰਡ। ਫਿਰ ਵੀ ਨਹੀਂ ਐਕਟ ਹੋ ਰਹੇ ਹੈਗੇ। ਬਾਅਦ ਦੇ ਵਿੱਚ ਫਿਰ ਸਾਰੇ ਜਿਹੜੇ ਆ ਫਿਰ ਰੋਂਦੇ, ਦੇਖੋ ਜੀ ਆਹ ਹੋ ਗਿਆ ਸਾਡੇ ਨਾਲ, ਧੱਕਾ ਹੋ ਗਿਆ। ਫਿਰ ਧੱਕਾ ਤਾਂ ਇਦਾਂ ਹੀ ਹੁੰਦਾ ਨਾ। ਬਿਲਕੁਲ ਜੀ। ਅਗਲੇ ਕਹਿ ਰਹੇ ਆ, ਕਹਿੰਦੇ ਵੀ ਜੇ ਬਿੱਲ ਪਾਸ ਹੋ ਗਿਆ, ਵਿੱਚ ਨਾਲ ਇਹ ਵੀ ਲਿਖਦੇ ਆ ਉਸ ਈਮੇਲ ਦੇ ਵਿੱਚ ਜਿਹੜੀ ਇਹਨਾਂ ਨੇ ਘੱਲੀ ਆ ਵੀ ਦੇਖੋ ਅਸੀਂ ਤਾਂ ਜਿਹੜੀਆਂ ਚੀਜ਼ਾਂ ਵਿੱਚ ਚੇਂਜਿਸ ਕਰਾਉਣੇ ਚਾਹੁੰਦੇ ਸੀ ਉਹ ਕਰਾ ਲਈਆਂ, ਪਰ ਫਿਰ ਵੀ ਉਹ ਇਨਫ ਨਹੀਂ ਆ। ਕਹਿੰਦੇ ਕਹਿੰਦੇ ਜੀ ਵੀ ਸਾਨੂੰ ਇਹ ਡਰ ਆ ਵੀ ਜੇ ਅਸੀਂ ਖਾਲਿਸਤਾਨ ਦੇ ਉਲਟ ਬੋਲਦੇ ਆ ਤਾਂ ਸਾਡੇ ਉੱਤੇ ਧੱਬਾ ਜਿਹੜਾ ਉਹ ਲਾ ਕੇ ਤੇ ਸਾਨੂੰ ਜਿਹੜਾ ਉਹ ਰੋਕਣਗੇ। ਸੋ ਹੁਣ ਤੁਸੀਂ ਦੇਖੋ ਵੀ ਜਦ ਇਹ ਪ੍ਰੋਪੋਗੰਡਾ ਕਰਦੇ ਆ, ਗੁਰੂ ਘਰਾਂ ਨੂੰ ਅੱਤਵਾਦ ਦੇ ਅੱਡੇ, ਨਸ਼ੇ ਦੇ ਅੱਡੇ ਤੇ ਹੋਰ ਇਦਾਂ ਦੇ ਅਨਾਪ ਸ਼ਨਾਪ ਚੀਜ਼ਾਂ ਜਿਹੜੀਆਂ ਜਦੋਂ ਬੋਲਦੇ ਆ ਤਾਂ ਇਹ ਉਹੀ ਪ੍ਰੋਪੋਗੰਡਾ ਉਹ ਸਿੱਟ ਰਹੇ ਹੁੰਦੇ ਆ ਜੋ ਉੱਥੇ ਭਾਰਤ ਦੇ ਵਿੱਚ ਕੀਤਾ ਜਿਹੜਾ ਉਹ ਜਾ ਰਿਹਾ ਹੁੰਦਾ ਆ। ਤੇ ਜਦੋਂ ਉਸ ਚੀਜ਼ ਨੂੰ ਐਕਸਪੋਜ਼ ਕਰਦਾ ਹੈ TNR ਵਾਲਾ ਬਿੱਲ SB509 ਤੇ ਇਹਨਾਂ ਨੂੰ ਇਹ ਡਰ ਆ ਵੀ ਸਾਨੂੰ ਪ੍ਰੋਪੋਗੰਡਾ ਕਰਨ ਤੋਂ ਜਿਹੜਾ ਇਹ ਕਿਤੇ ਨਾ ਕਿਤੇ ਬਿੱਲ ਨੇ ਰੋਕ ਦੇਣਾ, ਇਸ ਲਈ ਆਪਾਂ ਇਸ ਦੇ ਉਲਟ ਜਿਹੜਾ ਉਹ ਕਰੀਏ। ਹੈ ਆਪਣੀ ਆਰਗੇਨਾਈਜੇਸ਼ਨ ਜਾਂ ਕੋਈ ਗੁਰੂ ਘਰਾਂ ਦੀਆਂ ਮੈਂਬਰਸ਼ਿਪ ਦੀਆਂ, ਮੈਂ ਕਿਹਾ ਵੀ ਹਰਜੋਤ ਸਿੰਘ ਜੀ ਜਦੋਂ ਤੋਂ ਹੁੰਦੀਆਂ ਇਲੈਕਸ਼ਨਾਂ ਉਦੋਂ ਤਾਂ ਲਿਸਟਾਂ ਕੱਢਦੇ ਆ ਇਦਾਂ ਘਟਾ ਝਾੜ ਕੇ ਕਾਲਾਂ ਕਰਕੇ ਲੋਕਾਂ ਨੂੰ ਕਰ ਦਿੰਦੇ ਕਮਲੇ ਵੀ ਹੁਣ ਜੀ ਆਜੋ ਜੀ, ਕਰੋ ਜੀ, ਆਜੋ ਜੀ, ਵੋਟ ਪਾਓ, ਸਾਡੀ ਸਲੇਟ ਨੂੰ ਪਾ ਦਿਓ ਜੀ, ਸਾਡੀ ਸਲੇਟ ਨੂੰ ਪਾ ਦਿਓ ਜੀ। ਅੱਜ ਹੈ ਕੋਈ ਕਮੇਟੀ ਮੈਂਬਰ ਕਿਸੇ ਵੀ ਗੁਰੂ ਘਰ ਦਾ ਜਿਹੜਾ ਆਪਣੀ ਮੈਂਬਰਸ਼ਿਪ ਨੂੰ ਇਹ ਕੋਈ ਈਮੇਲ ਘੱਲ ਰਿਹਾ ਜਾਂ ਕਾਲ ਕਰ ਰਿਹਾ ਵੀ ਭਾਈ ਕਰੋ SB509 ਦੇ ਉੱਤੇ ਬਿੱਲ ਦੇ ਉੱਤੇ ਸਾਈਨ, ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਇਹ ਮੁੱਦਾ ਜੋ ਚੱਲ ਰਿਹਾ ਆ ਵੀ ਉਸ ਦੇ ਜਿਹੜਾ ਉਹ ਵਿੱਚ ਹੋ ਸਕਦਾ ਕਿਸੇ ਨੂੰ ਅਕੌੜੀ ਵੀ ਲੱਗੇ ਇਹ ਗੱਲ, ਪਰ ਭਾਈ ਹਮਲਾ ਮਾਰ ਲਓ, ਬਾਅਦ ਚ ਸੱਪ ਲੰਗੀ ਦੇ ਉੱਤੇ ਲੀਕ ਕੁੱਟਦੇ ਹਮੇਸ਼ਾ ਆਪਾਂ ਰਹਿੰਦੇ ਆ, ਨਜ਼ਰ ਆਉਂਦੇ ਆ ਤੇ ਫਿਰ ਕਹਿੰਦੇ ਅੱਖਾਂ 'ਚ ਘੱਟਾ ਪੈ ਗਿਆ। ਤੇ ਭਾਈ ਜਦੋਂ ਧੂੜ ਦੇ ਵਿੱਚ ਇਹੀ ਚੀਜ਼ ਕਰਨੀ ਹੈ ਤੇ ਫਿਰ ਅੱਖਾਂ 'ਚ ਘੱਟਾ ਹੀ ਪੈਣਾ ਹੁੰਦਾ ਆ। ਇੱਕ ਦੂਜੇ ਨੂੰ ਠਾਹ ਨਾ ਖਿੱਚੋ,
ਇਹ ਕਈ ਵਾਰੀ ਕਰੜੇ ਬੋਲ ਇਸ ਲਈ ਬੋਲਣੇ ਪੈਂਦੇ ਆ ਵੀ ਚਲੋ ਸ਼ਾਇਦ ਦੇਖ ਕੇ ਆਪਾਂ ਜਿਹੜਾ ਗਾਂਹ ਨੂੰ ਜਿਹੜਾ ਵਧੀਏ। ਸੋ ਅਸੀਂ ਬੇਨਤੀ ਵੀ ਕਰਦੇ ਹਾਂ, ਅਪੀਲ ਵੀ ਕਰਦੇ ਤੇ ਤਾੜਨਾ ਵੀ ਕਰਦੇ ਹਾਂ ਸਾਰਿਆਂ ਨੂੰ ਨਾਲ ਦੇ ਨਾਲ। ਸਾਰੀਆਂ ਚੀਜ਼ਾਂ ਆ, ਪਿਆਰ ਵੀ ਆ ਤੇ ਥੋੜਾ ਜਿਹਾ ਨਾਲ ਗੁੱਸਾ ਵੀ ਆ ਵੀ ਭਾਈ ਇਹ ਚੀਜ਼ਾਂ ਦੇ ਵਿੱਚ ਅੱਗੇ ਜਿਹੜਾ ਉਹ ਹੋਵੋ, ਕਿਸੇ ਨੇ ਉਂਗਲ ਫੜ ਕੇ ਗਾਂਹ ਨਹੀਂ ਲੈ ਕੇ ਜਾਣਾ। ਆਪ ਹੀ ਹਮਲੇ ਜਿਹੜੇ ਉਹ ਕਰਨੇ ਪੈਣੇ ਆ। ਹਮਲਾ ਜਿਹੜਾ ਇਸ ਦੇ ਵਿੱਚ ਆਪਾਂ ਨੂੰ ਮਾਰਨਾ ਪੈਣਾ ਆ। ਉਹ ਜੰਗੀ ਪੱਧਰ ਦੇ ਉੱਤੇ ਚੁੱਪ ਚਪੀਤੇ ਉਹ ਲੱਗੇ ਹੋਏ ਆ ਤੇ ਆਪਾਂ ਰੌਲਾ ਪਾਉਣ ਜੋਗੇ ਕਿਤੇ ਜਿਹੜੇ ਉਹ ਰਹਿ ਜਾਂਦੇ ਆ। ਫਿਰ ਲਾਲਾ ਜਿਹੜੀ ਉਹ ਬਾਅਦ ਦੇ ਵਿੱਚ ਕਰਾਉਣ ਨੂੰ ਫਿਰ ਆਪਾਂ ਗਾਂਹ ਹੋ ਜਾਂਦੇ ਆ। ਹੁਣ ਮੌਕਾ ਆ, ਪ੍ਰੈਸ਼ਰ ਪਾ ਲਓ, ਜ਼ੋਰ ਪਾ ਲਓ ਗਵਰਨਰ ਦੇ ਉੱਤੇ, ਸਾਈਨ ਕਰ ਦਿਓ ਇਹਨਾਂ ਨੂੰ ਤੇ ਇਹ ਈਮੇਲਾਂ ਘੱਲੋ, ਚਿੱਠੀਆਂ ਘੱਲੋ, ਸਾਰਾ ਕੁਝ ਕਰੋ। ਨਹੀਂ ਤਾਂ ਫਿਰ ਅੱਖਾਂ 'ਚ ਜਿਹੜੇ ਉਹ ਘਸੁੰਨ ਦੇ ਕੇ ਤੇ ਫਿਰ ਗਲੇਡੂ ਡਿੱਗਦੇ ਰਹਿਣੇ ਆ ਵੀ ਹਾਏ ਹੁਣ ਕੀ ਹੋ ਗਿਆ ਸਾਡੇ ਨਾਲ। ਕਈਆਂ ਦੀ ਰਾਜਕਰਨਵੀਰ ਸਿੰਘ ਜੀ ਕਾਲਾਂ ਆਉਂਦੀਆਂ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਕਿੱਦਾਂ ਸਾਈਨ। ਸਿਰਫ 30 ਸੈਕਿੰਡ ਦੀ ਗੱਲ ਆ ਵੀ ਜਿਹੜੀ ਤੁਸੀਂ ਪਟੀਸ਼ਨ ਸੀਗੀ ਹਰਜਿੰਦਰ ਸਿੰਘ ਦੇ ਇੱਕ ਹਿੰਦੂ ਬੀਬੀ ਨੇ ਜਿਹੜੀ ਬਣਾਈ ਸੀ, ਉੱਥੇ ਤਾਂ ਤੁਸੀਂ ਮਿਲੀਅਨ ਸਾਈਨ ਕਰਤੇ ਜਿਹਦਾ ਨੁਕਸਾਨ ਹੋਣਾ ਸੀ। ਉੱਥੇ ਤੁਸੀਂ ਕਿਸੇ ਨੂੰ ਨਹੀਂ ਪੁੱਛਿਆ, ਉੱਥੇ ਧੜਾਧੜ ਅੱਗੇ ਦੇ ਅੱਗੇ ਜਿਹੜੀਆਂ ਕਰੀ ਗਏ। ਤੇ ਜਿੱਥੇ ਤੁਹਾਡੀ ਫਿਊਚਰ 'ਚ ਜਨਰੇਸ਼ਨਸ ਜਿਹੜੀਆਂ ਆ ਉਹਨਾਂ ਦੀ ਸੇਫਟੀ ਦੇ ਲਈ, ਅਮਰੀਕਨ ਸਿਟੀਜ਼ਨ ਦੀ ਸੇਫਟੀ ਦੇ ਲਈ ਬਿੱਲ ਹੈਗਾ ਆ ਤੇ ਉੱਥੇ ਤੁਸੀਂ ਜਿਹੜੇ ਚੁੱਪ ਕਰਕੇ ਬੈਠੇ ਹੈਗੇ ਆ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ ਹੈਗਾ। ਨਹੀਂ ਤਾਂ ਕੀ ਹੋਣਾ ਹੈ ਵੀ ਜਿਹੜੀਆਂ ਉਹ ਆਰਗੇਨਾਈਜੇਸ਼ਨਸ ਜਾਂ ਜਿਹੜੇ ਸਾਡੇ ਵਰਗੇ ਮੀਡੀਆ ਵੀ ਅੱਗੇ ਰੌਲਾ ਪਾਉਂਦੇ ਵੀ ਸਾਨੂੰ ਵੀ ਕੀ ਆ, ਅਸੀਂ ਵੀ ਆਰਾਮ ਨਾਲ ਇੱਥੇ ਗਾਣੇ ਸੁਣਾਈ ਜਾਵਾਂਗੇ ਤੇ ਚੁੱਪ ਕਰਕੇ ਸੁਣੀ ਜਾਓ, ਹਨਾ ਜੀ। ਜੀ।